अस्सलाम वालेकुम, सत श्री अकाल। मैं तुहाडा अपना नासर ढिल्लों ते मेरे नाल लवली सिंह ननकाना साहब तो चढ़दे ते लहिंदे पंजाब विचकार साਂਝਾਂ ते तारीख दे पन्निਆਂ ਨੂੰ फरोलण दी तांग ਅੱਜ ਸਾਨੂੰ खिच लियाईए ਮਾਨਾਂਵਾਲਾ जो तहसील है डिस्ट्रिक्ट शेखूपुरा ਦੀ। ਪਾਰਟੀਸ਼ਨ ਤੋਂ ਪਹਿਲਾਂ ਇੱਥੇ ਆ ਵਸੇ ਸਨ ਮਾਨ ਸਰਦਾਰ। ਇਹ ਜਿਹੜਾ ਕਬੀਲਾ ਹੈ ਪੰਜਾਬ ਵਿੱਚ ਕਈ ਥਾਵਾਂ 'ਤੇ ਬੈਠਾ ਹੋਇਆ ਹੈ, ਬਾਰਡਰ ਦੇ ਉਸ ਪਾਰ ਜਾਂ ਬਾਰਡਰ ਦੇ ਇਸ ਪਾਰ। ਉਹਨਾਂ ਵਿੱਚੋਂ ਸਿੱਖ ਮਜ਼ਹਬ ਅਤੇ ਮੁਸਲਮਾਨ ਵੀ ਨੇ। ਇਹਨਾਂ ਵਿੱਚੋਂ ਕੁਝ ਮਾਨਾਂਵਾਲਾ ਅੰਮ੍ਰਿਤਸਰ ਜ਼ਿਲ੍ਹਾ ਵਿੱਚ ਗੁਜਰਾਂਵਾਲੇ ਦੇ ਮੁਗਲ ਚੱਕ ਪਰਿਵਾਰ ਵਿੱਚੋਂ ਨੇ। ਬਹੁਤ ਸਾਰੀ ਮਾਨ ਫੈਮਲੀਜ਼ ਪਟਿਆਲਾ, ਨਾਭਾ ਅਤੇ ਫਰੀਦਕੋਟ ਬੈਠੀਆਂ ਹੋਈਆਂ ਨੇ। ਸਕੂਲ ਦੇ ਮੱਥੇ 'ਤੇ ਲੱਗੀ ਤਖਤੀ ਗੌਰਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਮਾਨਾਂਵਾਲਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਅਸੀਂ ਮਾਨਾਂਵਾਲਾ ਸ਼ਹਿਰ ਦੇ ਵਿੱਚ ਪਹੁੰਚ ਗਏ ਹਾਂ। ਇਹ ਮਾਨਾਂਵਾਲਾ ਪਹਿਲੋਂ ਇੱਕ ਕਸਬਾ ਪਿੰਡ ਟਾਈਪ ਸੀ, ਹੁਣ ਇੱਕ ਕਸਬਾ ਟਾਈਪ ਸ਼ਹਿਰ ਟਾਈਪ ਬਣ ਗਿਆ। ਇਸ ਜਿਹੜੀ ਅਸੀਂ ਗਲੀ 'ਚੋਂ ਜਾ ਰਹੇ ਹਾਂ, ਤੁਸੀਂ ਆਪਣੀ ਸਕਰੀਨ 'ਤੇ ਵੇਖ ਸਕਦੇ ਹੋ। ਇਹ ਮੇਨ ਬਾਜ਼ਾਰ ਆ ਮਾਨਾਂਵਾਲਾ ਸ਼ਹਿਰ ਦਾ। ਇਹ ਸਾਹਮਣੇ ਹਵੇਲੀ ਜਿਹੜੀ ਤੁਹਾਨੂੰ ਆਪਣੀ TV ਸਕਰੀਨ 'ਤੇ ਨਜ਼ਰ ਆ ਰਹੀ ਹੈ, ਇਹ ਹਵੇਲੀ ਆ ਕਿਰਪਾਲ ਸਿੰਘ ਮਾਨ ਹੋਰਾਂ ਦੀ। ਕਿਰਪਾਲ ਸਿੰਘ ਮਾਨ ਹੋਰੀ ਜਿਹੜੇ ਆ ਪੋਤੇ ਨੇ ਸਰਦਾਰ ਜੇਤ ਸਿੰਘ ਮਾਨ ਹੋਰਾਂ ਦੇ। ਇਸ ਹਵੇਲੀ ਦੇ ਰਾਊਂਡ ਅਬਾਊਟ ਦੇ ਵਿੱਚ ਇਸ ਪਰਿਵਾਰ ਦੀਆਂ 5 ਕੋਠੀਆਂ ਨੇ, 5 ਬਿਲਡਿੰਗਸ ਨੇ, 5 ਮਹਿਲ ਨੇ ਜਿਹੜੇ ਬਣੇ ਹੋਏ ਨੇ ਇਹਦੇ ਇਸੇ ਬਿਲਡਿੰਗ ਦੇ ਰਾਊਂਡ ਅਬਾਊਟ ਨੇ। ਆਓ ਤੁਹਾਨੂੰ ਲੈ ਚੱਲਦੇ ਹਾਂ ਪਹਿਲੇ ਕਿਰਪਾਲ ਸਿੰਘ ਮਾਨ ਹੋਰਾਂ ਦੀ ਹਵੇਲੀ ਦੇ ਵਿੱਚ। ਕਿਰਪਾਲ ਸਿੰਘ ਮਾਨ ਅੰਗਰੇਜ਼ ਦੌਰੇ ਹਕੂਮਤ ਦੇ ਵਿੱਚ ਇੰਜੀਨੀਅਰ ਸਨ ਰੁੜਕੀ ਵਿੱਚ, ਫਿਰ ਓਵਰਸੀਅਰ ਬਣੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ। ਉਸ ਤੋਂ ਬਾਅਦ ਕਿਰਪਾਲ ਸਿੰਘ ਮਾਨ ਹੋਰਾਂ ਨੇ 18,000 ਏਕੜ ਜ਼ਮੀਨ ਇਸੇ ਹੀ ਮਾਨਾਂਵਾਲੇ ਦੇ ਰਾਊਂਡ ਅਬਾਊਟ ਦੇ ਵਿੱਚ ਖਰੀਦੀ। ਉਸ ਤੋਂ ਬਾਅਦ ਇਹ ਜ਼ਮੀਨ ਮੁਖਤਲਿਫ ਪੱਤੀਆਂ ਦੇ ਵਿੱਚ ਜਿਹੜੀ ਆ ਉਹਨਾਂ ਦੇ ਪੋਤੇ ਪੜਪੋਤਿਆਂ ਦੇ ਨਾਵਾਂ 'ਤੇ ਵੱਜਦੀ ਰਹੀ, ਜਿਹਦੇ ਵਿੱਚ ਕਿਲ੍ਹਾ ਬੁੱਧ ਸਿੰਘ, ਪਤੀ ਮੰਗਲ ਸਿੰਘ, ਪਤੀ ਹਰਪਾਲ ਸਿੰਘ ਅਤੇ ਪਤੀ ਜੋਧ ਸਿੰਘ ਸਨ, ਜਿਨ੍ਹਾਂ ਦੇ ਵਿੱਚੋਂ ਹੁਣ ਅੱਗੋਂ ਬਹੁਤ ਸਾਰੀਆਂ ਆਬਾਦੀਆਂ ਅਤੇ ਮੁਹੱਲੇ ਜਿਹੜੇ ਨਾ ਹੁਣ ਬਣ ਚੁੱਕੇ ਨੇ। ਹੁਣ ਜਿਸ ਹਵੇਲੀ ਵਿੱਚ ਅਸੀਂ ਪਹੁੰਚ ਗਏ ਹਾਂ, ਇਹ ਹਵੇਲੀ ਕਰਨਲ ਨੌਨਿਹਾਲ ਸਿੰਘ ਮਾਨ ਹੋਰਾਂ ਦੀ। ਕਰਨਲ ਨੌਨਿਹਾਲ ਸਿੰਘ ਮਾਨ ਹੋਰੀ ਮੰਗਲ ਸਿੰਘ ਮਾਨ ਦੇ ਪੁੱਤਰ ਅਤੇ ਕਿਰਪਾਲ ਸਿੰਘ ਮਾਨ ਦੇ ਪੋਤਰੇ ਸੀ। ਕਰਨਲ ਨੌਨਿਹਾਲ ਸਿੰਘ ਦੀ ਇੱਕ ਧੀ ਜਿਸ ਦਾ ਨਾਂ ਹਰਪ੍ਰਿਆ ਕੌਰ, ਜੋ ਕਿ ਘਰਵਾਲੀ ਹੈ ਰਾਜਾ ਮਾਲਵਿੰਦਰ ਸਿੰਘ, ਜੋ ਵੱਡੇ ਵੀਰ ਨੇ ਮੌਜੂਦਾ CM ਕੈਪਟਨ ਅਮਰਿੰਦਰ ਸਿੰਘ ਦੇ। ਕਰਨਲ ਨੌਨਿਹਾਲ ਸਿੰਘ ਮਾਨ ਦੀ ਦੂਜੀ ਧੀ ਕਰਨ ਕੌਰ ਸਾਹਿਬਾ, ਜੋ ਕਿ ਘਰਵਾਲੀ ਹੈ ਸਨੀ ਬਰਾੜ ਦੀ। ਸਨੀ ਬਰਾੜ ਜੋ ਕਿ ਅਕਾਲ ਚਲਾਣਾ ਕਰ ਗਏ ਸੀ 2012 ਵਿੱਚ। ਇਹਨਾਂ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਕਰਨ ਕੌਰ ਬਰਾੜ MLA ਬਣੀ। ਇਹ ਪਰਿਵਾਰ ਅੱਜ ਵੀ ਚੜ੍ਹਦੇ ਪੰਜਾਬ ਵਿੱਚ ਆਪਣੇ ਸਾਖ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੇ ਅਸਰੋ ਵਸੂਖ ਵਾਲੇ ਪਰਿਵਾਰ ਮੰਨੇ ਜਾਂਦੇ ਨੇ। ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੇ ਪਰਿਵਾਰ ਦੀਆਂ ਦੂਜੀਆਂ ਹਵੇਲੀਆਂ 'ਤੇ, ਜੋ ਕਿ ਇਸੇ ਹੀ ਗਲੀ ਦੇ ਰਾਊਂਡ ਅਬਾਊਟ ਦੇ ਵਿੱਚ ਨੇ। ਅਤੇ ਆਪਾਂ ਗੱਲ ਕਰਾਂਗੇ ਪਿੰਡ ਵਾਸੀਆਂ ਨਾਲ ਅਤੇ ਉਹਨਾਂ ਨਾਲ ਖਿਆਲਾਤ ਸਾਂਝੇ ਕਰਾਂਗੇ ਅਤੇ ਪੁੱਛਾਂਗੇ ਉਹਨਾਂ ਦੇ ਪਰਿਵਾਰ ਦਾ ਇੱਥੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ। ਇਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ, ਇਸੇ ਹੀ ਫੈਮਿਲੀ, ਇਸੇ ਹੀ ਪਰਿਵਾਰ ਦੀ ਇਹ ਬਿਲਡਿੰਗ ਆ ਜਿੱਥੇ ਉਹ ਰਹਿੰਦੇ ਹੁੰਦੇ ਸਨ। ਇਹ ਬਿਲਡਿੰਗ ਜਿਹੜੀ ਆ ਇਹ ਕਰਨਲ ਕਿਰਪਾਲ ਸਿੰਘ ਦੀ ਹਵੇਲੀ ਤੋਂ ਕੁਝ 200-300 ਮੀਟਰ ਦੂਰੀ 'ਤੇ ਆ। ਅਤੇ ਇਸ ਬਿਲਡਿੰਗ ਦੇ ਮੱਥੇ 'ਤੇ ਲੱਗੀ ਹੋਈ ਤਖਤੀ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇੱਥੇ ਕਿਹੜੇ ਲੋਕ, ਕਿਹੜੇ ਪਰਿਵਾਰ ਜਿਹੜੇ ਉਹ ਰਹਿੰਦੇ ਸਨ, ਜੋ ਕਿ ਪਾਰਟੀਸ਼ਨ ਟਾਈਮ 1947 ਦੇ ਵਿੱਚ ਆਪਣਾ ਹੱਸਦੇ ਵਾਸਤੇ ਘਰ ਛੱਡ ਕੇ ਜਿਨ੍ਹਾਂ ਨੂੰ ਜਾਣਾ ਪਿਆ। ਇਹ ਉਹ ਤਖਤੀ ਆ, ਉਹ ਪਲੇਟ ਜਿਹੜੀ ਅੱਜ ਵੀ ਇਸ ਬਿਲਡਿੰਗ ਦੇ ਮੱਥੇ 'ਤੇ ਲੱਗੀ ਹੋਈ ਆ ਅਤੇ ਦੱਸਦੀ ਆ ਕਿ ਇੱਥੇ ਕਿਹੜੇ ਲੋਕ, ਕਿਹੜੇ ਪਰਿਵਾਰ ਰਹਿੰਦੇ ਗਏ ਸਨ।
वालेकुम सलाम। ਕੀ ਨਾਂ ਤੁਹਾਡਾ? हाजी हफीज़ हकीम। ਹਕੀਮ ਸਾਹਿਬ ਕਿੰਨੀ ਕੁ ਉਮਰ ਹੋ ਗਈ ਹੈ? मेरी 82 साल। 82 ਸਾਲ। हाँ जी। ਜਦੋਂ ਬਣਿਆ ਬਖਸ਼ਾ ਉਦੋਂ ਕਿੱਡੇ ਕੁ ਸੀ? उदो 15-16 साल। ਤਗੜੇ ਸੀ। ਤੇ ਇੱਥੇ ਮਨ ਵਾਲੇ ਕਦੋਂ ਆਏ? आने वाले मैंने 52 साल हो गए। 52 ਸਾਲ ਹੋ ਗਏ ਮਨ ਵਾਲੇ ਆਏ। साड़ियाँ 4-5 दुकाना। ਅੱਛਾ ਇੱਥੇ ਹਵੇਲੀਆਂ ਹੁੰਦੀਆਂ ਸੀ ਮਾਣਾ ਦੀਆਂ। हाँ। ਕਿਹੜੇ ਕਿਹੜੇ ਦੀ ਘਰ ਦੀ ਹਵੇਲੀ ਸੀ? ये मान ਜਿਹੜੇ ਨੇ ਮੇਰੇ ਸਾਰੇ ਨਾਮ ਤੇ ਨਹੀਂ ਨਾ ਹੁੰਦੇ ਵੈਸੇ ਇਹ ਤਿੰਨਾਂ ਚੋਂ ਕਰਾਇਆ ਤੇ ਮੈਨੂੰ ਪਤਾ ਹੈ ਨਾ। ਅੱਛਾ ਕੀ? ਤੇ ਜਿਹੜਾ ਸੀ ਨਾ ਇਹਨਾਂ ਦਾ ਮੁਨਸ਼ੀ ਹੁੰਦਾ ਸੀ ਫਤਿਹ ਮੁਹੰਮਦ। ਫਤਿਹ ਉਹ ਮਰਾਸੀ ਕਰੈਸ਼ੀ ਸੀ। ਉਹਦਾ ਮੌਜ਼ਮ ਪੁੱਤਰ ਸੀ, ਉਹ ਇਹਨਾਂ ਦਾ ਮੁਨਸ਼ੀ ਹੁੰਦਾ ਸੀ। ਇਹ ਆ ਸਾਰੀਆਂ ਵੇਲੀਆਂ ਦਾ ਸਾਰੇ ਤਿੰਨੇ ਚਾਰੇ ਪੰਜੇ ਘਰ ਹੀ ਸਨ ਸਾਰੇ। ਤੇ ਉਹ 36 ਗਲੀ ਜਿਹੜੀ ਉੱਥੇ ਖੱਤਰੀ ਰਹਿੰਦੇ ਹਨ। ਅੱਛਾ ਦੱਸ ਦਿਓ ਵੀ ਇੱਥੇ ਨਾ ਜਿੱਥੇ ਅਦਾਲਤ ਲੱਗਦੀ ਉਹ ਆ ਆਪਣੇ ਨੌ ਨਿਹਾਲ ਸੇ ਆਪਣੇ ਜਿੱਥੇ ਰਾਣੀ ਦੀ ਕੋਠੀ ਹੈ, ਜਿੱਥੇ ਦੁਕਾਨਾਂ ਇੱਥੇ ਕੋਠੀ ਲੱਗਦੀ। ਸਰਦਾਰ ਨੌ ਨਿਹਾਲ ਸਿੰਘ ਜਿਹੜਾ ਬੰਨਣ ਦਾ ਮੁਹਾਦਰ ਸੀ, ਉਹ ਬੰਨ ਸਕਦਾ। ਹਾਥੀ ਰੱਖਿਆ ਜੀ ਉਹਨੇ? ਹਾਥੀ ਰੱਖਿਆ ਸਰਦਾਰ ਕਿਰਪਾਲ ਸਿੰਘ। ਸਰਦਾਰ ਕਿਰਪਾਲ ਸਿੰਘ। ਉਹਨਾਂ ਦੀ ਜ਼ਮੀਨ ਹਾਥੀ ਆਉਣਾ ਪੈਂਦਾ। ਅੱਛਾ। ਹੁਣ ਜਿਹੜੀ ਜਗ੍ਹਾ ਉੱਤੇ ਅਸੀਂ ਪਹੁੰਚ ਗਏ ਹਾਂ, ਇਹ ਕੋਟ ਸੀ ਕਿਰਪਾਲ ਸਿੰਘ ਮਾਨ ਹੋਰਾਂ ਦੀ। ਅੰਗਰੇਜ਼ ਸਰਕਾਰ ਨੇ ਕਿਰਪਾਲ ਸਿੰਘ ਮਾਨ ਹੋਰਾਂ ਨੂੰ ਪੂਰੇ ਇਖਤਿਆਰਾਤ ਦਿੱਤੇ ਸਨ ਕਿ ਉਹ ਕਿਸੇ ਵੀ ਗੁਨਾਹਗਾਰ ਨੂੰ 6 ਮਹੀਨੇ ਤੱਕ ਦੀ ਸਜ਼ਾ ਸੁਣਾ ਸਕਦੇ ਸੀ। ਕਿਰਪਾਲ ਸਿੰਘ ਮਾਨ ਆਪਣੇ ਜਾਣ ਵਾਸਤੇ ਹਾਥੀ ਵੀ ਰੱਖਿਆ ਸੀ, ਜੋ ਕਿ ਸ਼ਾਹੀ ਸਵਾਰੀ ਸਮਝੀ ਜਾਂਦੀ ਸੀ। ਇਸੀ ਸਵਾਰੀ ਉੱਪਰ ਕਿਰਪਾਲ ਸਿੰਘ ਮਾਨ ਹੋਰੀ ਨਨਕਾਣਾ ਸਾਹਿਬ ਮੱਥਾ ਟੇਕਣ ਵੀ ਜਾਂਦੇ ਸੀ। ਇਹ ਖੂਬਸੂਰਤ ਤੇ ਸ਼ਾਦਾਬ ਫਸਲਾਂ ਰਾਹ ਦੱਸਦੀਆਂ ਨੇ ਕਿਲ੍ਹਾ ਇਕਬਾਕ ਸਿੰਘ ਦਾ। ਇਹ ਸੋਹਣਾ ਰਸਤਾ ਜਾਂਦਾ ਹੈ ਕਿਲ੍ਹਾ ਇਕਬਾਕ ਸਿੰਘ ਨੂੰ। ਕਿਲ੍ਹਾ ਇਕਬਾਕ ਸਿੰਘ ਵੀ ਇਸੇ ਹੀ ਪਰਿਵਾਰ ਦੇ ਜਿਹੜੀਆਂ ਪੱਤੀਆਂ ਸੰਚਾਰ ਉਹਨਾਂ ਚੋਂ ਉਹਨਾਂ ਦੇ ਪੋਤਿਆਂ ਪੜਪੋਤਰਿਆਂ ਦੇ ਨਾਂ 'ਤੇ ਜਿਹੜਾ ਕਿਲ੍ਹਾ ਆਬਾਦ ਆ। ਆਓ ਲੈ ਚੱਲਦੇ ਹਾਂ ਕਿਲ੍ਹਾ ਇਕਬਾਕ ਸਿੰਘ ਅਤੇ ਤੁਹਾਨੂੰ ਵਿਖਾਉਂਦੇ ਹਾਂ ਉਹ ਗਲੀਆਂ ਜਿੱਥੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਆ ਕੇ ਰਹੇ ਵਸੇ। ਉਹਨਾਂ ਆਪਣਾ ਬਚਪਨ, ਆਪਣੀ ਜ਼ਿੰਦਗੀ ਬਿਤਾਈ ਅਤੇ ਪਾਰਟੀਸ਼ਨ ਟਾਈਮ ਇੱਥੋਂ ਉਹ ਸਾਰਾ ਕੁਝ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ। ਅਸੀਂ ਪਹੁੰਚ ਗਏ ਹਾਂ ਮਾਦਾ ਕਦੀਮ। ਮਾਦਾ ਕਦੀਮ ਜੋ ਪਿੰਡ ਹੈ ਇਹ ਵੀ ਇਸੇ ਹੀ ਪਰਿਵਾਰ ਦੀ ਜਾਗੀਰ ਦਾ ਹਿੱਸਾ ਸੀ। ਇਹ ਪਿੰਡ ਆ ਮੇਰੇ ਬੜੇ ਅੱਛੇ ਦੋਸਤ ਭਗਵੰਤ ਮਾਨ, ਉਹਨਾਂ ਦੇ ਫਾਦਰ ਹਰਭਜਨ ਮਾਨ ਅਤੇ ਉਹਨਾਂ ਦੇ ਫਾਦਰ ਮੰਗਲ ਸਿੰਘ ਅਤੇ ਉਹਨਾਂ ਦੇ ਫਾਦਰ ਖੜਕ ਸਿੰਘ ਮਾਨ, ਜਿਹੜੇ ਕਿ ਇਸੇ ਹੀ ਪਰਿਵਾਰ ਨਾਲ ਉਹਨਾਂ ਦਾ ਤਾਲੁਕ ਸੀ। ਇਹ ਉਹਨਾਂ ਦਾ ਪਿੰਡ ਆ। ਮੈਂ ਥੋੜ੍ਹਾ ਜਿਹਾ ਤਾਰੀਖ ਨੂੰ ਪਿੱਛੇ ਲੈ ਕੇ ਜਾਵਾਂ ਅਤੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਆਪਾਂ ਇਸ ਪਰਿਵਾਰ ਬਾਰੇ। ਮੈਂ ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਗੱਲ ਕਰਦਾ ਇਹਨਾਂ ਦੇ ਵੱਡੇ ਬਜ਼ੁਰਗ ਸਰਦਾਰ ਸਰਜਾ ਸਿੰਘ ਮਾਨ ਹੋਰਾਂ ਦੀ। ਸਰਦਾਰ ਸਰਜਾ ਸਿੰਘ ਮਾਨ ਹੋਰਾਂ ਦਾ ਤਾਲੁਕ ਜਿਹੜਾ ਹੈ ਉਹ ਸਰਕਾਰੇ ਖਾਲਸਾ ਨਾਲ ਬਹੁਤ ਗੂੜਾ ਸੀ, ਬੜੇ ਤਾਲੁਕਾਤ ਸੀ ਉਹਨਾਂ ਦੇ। ਸਰਦਾਰ ਸਰਜਾ ਸਿੰਘ ਮਾਨ ਦੇ 4 ਪੁੱਤਰ ਹੋਏ ਨੇ, ਸਰਦਾਰ ਜੀਤ ਸਿੰਘ, ਮਾਨਾ ਸਿੰਘ, ਨਰ ਸਿੰਘ ਅਤੇ ਪਹਾੜਾ ਸਿੰਘ। ਉਹਨਾਂ ਦੇ ਸਾਰਿਆਂ ਨਾਲ ਵੱਡੇ ਪੁੱਤਰ ਹੋਏ ਨੇ ਸਰਦਾਰ ਜੀਤ ਸਿੰਘ। ਜਿਸ ਪਰਿਵਾਰ ਦੀ ਅਸੀਂ ਗੱਲ ਕਰਨੀ ਹੈ ਪਰਿਵਾਰ ਹੈ ਸਰਦਾਰ ਜੀਤ ਸਿੰਘ ਹੋਣਾ ਦਾ। ਨਾਲ ਦੀ ਨਾਲ ਮੈਂ ਦੱਸਦਾ ਜਾਵਾਂ ਕਿ ਉਹਨਾਂ ਤੋਂ ਇਹ ਨਿੱਕੇ ਭਰਾ ਸਨ ਸਰਦਾਰ ਮਾਨਾ ਸਿੰਘ ਮਾਨ ਹੋਰੀ, ਜਿਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਜੋ ਕਿ ਇੱਕ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਆਉਣ ਵਾਲੇ ਸਮੇਂ, ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਕ ਭਰਪੂਰ ਅਤੇ ਮੁਕੰਮਲ ਡਾਕੂਮੈਂਟਰੀ ਉਹਨਾਂ ਦੇ ਪਿੰਡ ਨੂੰ ਲੈ ਕੇ, ਕਿਲ੍ਹਾ ਹਰਨਾਮ ਸਿੰਘ ਨੂੰ ਲੈ ਕੇ ਤੁਹਾਡੇ ਰੂਬਰੂ ਪੇਸ਼ ਕਰਾਂਗੇ। ਅਤੇ ਗੱਲ ਨੂੰ ਵਾਧਾ ਦਿੰਦੇ ਹੋਏ ਮੈਂ ਗੱਲ ਕਰਦਾ ਹਾਂ ਸਰਦਾਰ ਸਰਜਾ ਸਿੰਘ ਮਾਨ ਅਤੇ ਉਹਨਾਂ ਦੇ ਸਾਰਿਆਂ ਨਾਲੋਂ ਵੱਡੇ ਪੁੱਤਰ ਸਨ ਸਰਦਾਰ ਜੀਤ ਸਿੰਘ ਮਾਨ। ਉਹਨਾਂ ਦੀ ਇੱਕ ਧੀ ਸੀ ਮਾਈ ਮਾਨ, ਜਿਹਦਾ ਕਿ ਉਹਨਾਂ ਉਦੋਂ ਵਿਆਹ
ਸਰਦਾਰ ਮਹਾਨ ਸਿੰਘ ਸ਼ੁਕਰ ਚੱਕੀਆ ਜੋ ਕਿ ਫਾਦਰ ਨੇ ਸਰ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਨਾਲ ਕਰ ਦਿੱਤਾ। ਉਹਨਾਂ ਵਿੱਚੋਂ ਕੋਈ ਉਹਨਾਂ ਦੀ ਔਲਾਦ ਤਾਂ ਨਾ ਹੋਈ, ਲੇਕਿਨ ਇਹ ਰਿਸ਼ਤੇਦਾਰੀ ਇਸ ਪਰਿਵਾਰ ਨੂੰ, ਇਸ ਫੈਮਿਲੀ ਨੂੰ ਬੜੀ ਉੱਤੇ ਤੱਕ ਲੈ ਕੇ ਗਈ। ਸਰਦਾਰ ਸਰਜਾ ਸਿੰਘ ਮਾਨ ਦੀ ਮੌਤ ਤੇ 1763 ਵਿੱਚ ਹੀ ਹੋ ਗਈ ਸੀ ਅਤੇ ਉਹਨਾਂ ਦੇ ਸਾਰਿਆਂ ਨਾਲੋਂ ਛੋਟੇ ਪੁੱਤਰ ਅਤੇ ਸਰਦਾਰ ਜੀਤ ਸਿੰਘ ਦੇ ਸਾਰਿਆਂ ਨਾਲੋਂ ਛੋਟੇ ਭਰਾ ਸਰਦਾਰ ਪਹਾੜਾ ਸਿੰਘ ਜੋ ਕਿ ਜਿਤ ਸਿੰਘ ਸ਼ੁਕਰ ਚੱਕੀਆ ਦੀ ਮਿਸਲ ਵਿੱਚ ਸਨ, ਆਪਣੀ ਬਹਾਦਰੀ ਨਾਲ ਬੜਾ ਅੱਗੇ ਵਧੇ ਅਤੇ ਇਸੇ ਹੀ ਦੌਰਾਨ ਉਹਨਾਂ 4 ਪਿੰਡਾਂ ਦੀ ਜਾਗੀਰ ਖਰੀਦੀ, ਜੋਖੀਆਂ, ਕਲਾਰ, ਸਾਲਾਂ ਅਤੇ ਤਾਖੂਆਣਾ। ਉਸ ਟਾਈਮ 3377 ਸਿੱਕਾ ਰਾਜੁਲ ਵਕਤ ਦੇ ਕੇ ਉਹਨਾਂ ਇਹ ਪਿੰਡ ਖਰੀਦੇ। ਉਸ ਤੋਂ ਬਾਅਦ 11,000 ਦੀ ਜਾਗੀਰ ਉਹਨਾਂ ਰਾਮਨਗਰ ਵਿੱਚੋਂ ਖਰੀਦੀ ਜੋ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਚਲੇ ਗਏ। ਸਰਦਾਰ ਪਹਾੜਾ ਸਿੰਘ ਦੀ ਮੌਤ ਤੇ 1813 ਦੇ ਵਿੱਚ ਹੀ ਹੋ ਗਈ। ਇਸ ਤੋਂ ਫੈਮਿਲੀ ਪਰਿਵਾਰ ਦਾ ਸਾਰੀ ਜ਼ਿੰਮੇਦਾਰੀ ਅਤੇ ਫੈਮਿਲੀ ਦੇ ਰਿਪਰੈਜ਼ੈਂਟੇਟਿਵ ਜਿਹੜੇ ਉਹ ਸਰਦਾਰ ਜੀਤ ਸਿੰਘ ਮਾਨ ਹੋਣੀ ਹੀ ਬਣੇ। ਉਸ ਟਾਈਮ ਉਹਨਾਂ ਦੀ ਜਾਗੀਰ ਵੱਧ ਕੇ 2 ਲੱਖ ਸਿੱਕਾ ਰਾਜੁਲ ਵਕਤ ਤੱਕ ਜਿਹੜੀ ਉਹ ਪਹੁੰਚ ਚੁੱਕੀ ਸੀ। ਅਤੇ ਅਸੀਂ ਪਹੁੰਚ ਗਏ ਮਾਦਾ ਕਦੀਮ ਦੇ ਇੱਕ ਘਰ ਦੇ ਵਿੱਚ, ਜਿੱਥੇ ਅੱਜ ਵੀ 1939 ਟਾਈਮ ਦੇ ਬਣਿਆ ਹੋਇਆ ਘਰ, ਉਸ ਦੇ ਲੱਗੀ ਮੱਥੇ 'ਤੇ ਲੱਗੀ ਤਖਤੀ ਉੱਤੇ ਲਿਖਿਆ ਨਾਂ ਹਰਚਰਨ ਸਿੰਘ ਮਾਨ ਹੋਣਾ ਦਾ ਨਾਂ ਅੱਜ ਵੀ ਉਹ ਚਮਕਦਾ ਪਿਆ ਹੈ। ਅਤੇ ਮੈਂ ਗੱਲ ਕਰ ਰਿਹਾ ਸੀ ਸਰਦਾਰ ਜੀਤ ਸਿੰਘ ਮਾਨ ਹੋਣਾ ਦੀ। ਉਸੇ ਹੀ ਗੱਲ ਨੂੰ ਵਾਧਾ ਦਿੰਦੇ ਹੋਏ ਦੱਸਦਾ ਜਾਵਾਂ ਕਿ ਸਰਦਾਰ ਜੀਤ ਸਿੰਘ ਮਾਨ ਹੋਣਾ ਦੇ 3 ਪੁੱਤਰ ਹੋਏ ਨੇ, ਸਰਦਾਰ ਮੇਹਰ ਸਿੰਘ, ਜੋਤ ਸਿੰਘ ਅਤੇ ਦੀਵਾਨ ਸਿੰਘ। ਅਤੇ ਸਰਦਾਰ ਦੀਵਾਨ ਸਿੰਘ ਦੇ 4 ਪੁੱਤਰ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਚੌਥੇ ਨੰਬਰ 'ਤੇ ਸਰਦਾਰ ਜਮੇਤ ਸਿੰਘ ਨੇ, ਜਿਨ੍ਹਾਂ ਦੇ ਪੁੱਤਰ ਨੇ ਸਰਦਾਰ ਕਿਰਪਾਲ ਸਿੰਘ ਮਾਨ ਹੋਰੀ। ਅਸਲਾਮ ਵਾਲੇਕੁਮ ਸਲਾਮ ਜੀ। ਸਰ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਸ਼ਕੀਲ ਅਹਿਮਦ ਹੈ ਜੀ। ਵਾਲਾ ਸਾਹਿਬ ਦਾ ਕੀ ਨਾਂ ਤੁਹਾਡੇ? ਮਾਸਟਰ ਦੀਨ ਮੁਹੰਮਦ। ਫੌਤ ਹੋ ਗਿਆ ਤੁਹਾਡੇ ਵਾਲਾ ਸਾਹਿਬ? ਉਹਨਾਂ ਨੂੰ ਕੋਈ 18-19 ਸਾਲ ਹੋ ਗਏ ਫੌਤ ਹੋਇਆ ਨੂੰ। ਅੱਛਾ, ਇਹ ਪਿੰਡ ਆਪਣਾ ਜਿੱਥੇ ਅਸੀਂ ਬੈਠੇ ਹਾਂ ਕਿਹੜਾ ਪਿੰਡ ਹੈ? ਇਹ ਜੀ ਮਾਦਾ ਕਦੀਮ ਆ, ਸਿੱਖਾਂ ਦੇ ਵੇਲੇ ਦਾ, ਮਤਲਬ ਜਦੋਂ ਬਟਵਾਰਾ ਨਹੀਂ ਸੀ ਹੋਇਆ ਜੇ। ਹਾਂਜੀ। ਇਹ ਉਦੋਂ ਦਾ ਪਿੰਡ ਇਕੱਠੇ ਰਹਿੰਦੇ ਹੁੰਦੇ ਸੀ ਤੇ ਉਹ ਪੜ੍ਹਦੇ ਸੀ, ਉਹਨਾਂ ਦੇ ਕੋਲ ਦੱਸਦੇ ਹੁੰਦੇ ਸਾਨੂੰ ਕਿ ਮੇਰੇ ਕੋਲੇ ਸਾਰੇ ਪੜ੍ਹੇ ਆ। ਬੜਾ ਅੱਛਾ ਵਕਤ ਉਹਨਾਂ ਨਾਲ ਗੁਜ਼ਰਿਆ। ਅੱਛਾ, ਅਸੀਂ ਆਏ ਆ ਪਿੰਡ ਦੇ ਰਹਿਣ ਵਾਲੇ ਨੇ ਮਾਨ ਫੈਮਿਲੀ ਜਿਹੜੇ ਨਾ, ਉਹਨਾਂ ਦੇ ਵੱਡਿਆਂ ਦਾ ਪਿੰਡ ਸੀ। ਆਂਦੇ ਸਾਨੂੰ ਕੋਈ ਪਿੰਡ ਦੀਆਂ ਕੋਈ ਵਿਖਾ ਦਿਓ, ਕੋਈ ਬੰਦਿਆਂ ਨਾਲ ਗੱਲਬਾਤ ਕਰਕੇ ਕੋਈ ਪਿੰਡ ਦੀਆਂ ਵੀਡੀਓ। ਹਾਂਜੀ। ਤੇ ਕੋਈ ਆਪਣੇ ਬਜ਼ੁਰਗਾਂ ਕੋਈ ਗੱਲ ਸੁਣੀ ਹੋਵੇ, ਕਿਤੇ ਕੋਈ ਨਾਂ ਯਾਦ ਦੱਸੇ ਉਹਨਾਂ ਦੇ ਦੱਸਣ ਦੇ ਮੁਤਾਬਕ। ਇਹੋ ਦੱਸਦੇ ਹੁੰਦੇ ਕਿ 2-3 ਭਰਾ ਸੀ ਉਹ ਜਿਹੜੇ ਪਿੰਡ ਦੇ ਨੰਬਰਦਾਰ ਸੀ। ਤੇ ਉਹ ਸਾਡੇ ਨਾਲ ਵੀ ਇੰਝ ਹੀ ਰਹਿੰਦੇ ਸੀ ਜਿਵੇਂ ਆਪਣੇ ਭਰਾਵਾਂ ਵਾਂਗੂ, ਕੋਈ ਗੱਲ ਨਹੀਂ, ਕਦੇ ਲੜਾਈ ਨਹੀਂ, ਬਸ ਸੋਹਣੇ ਤਰੀਕੇ ਨਾਲ ਚੱਲਦੇ ਹੁੰਦੇ ਸੀ। ਅੱਛਾ, ਇਹਨਾਂ ਦਾ ਘਰ ਘੁਰ ਕਿਹੜੀ ਸਾਈਡ ਤੇ ਸਨ ਮਾਨ ਜਿਹੜੇ ਇੱਥੇ ਰਹਿੰਦੇ ਸੀ ਮਾਨ? ਉਧਰ ਹੀ ਗੁਰਦੁਆਰਾ ਜੀ, ਉਹ ਪਰਾਂ ਹੈ ਜੋ ਮਕਾਨ ਉਹਨਾਂ ਦੇ, ਉਹ ਕੁਛ ਢਾਹ ਢੂ ਦਿੱਤੇ, ਕੁਛ ਹੈਗੇ। ਕੁਛ ਹੈ ਮਕਾਨ? ਹਾਂਜੀ, ਕੁਛ ਇਹਨਾਂ ਦੇ ਅਜ਼ੀਜ਼ ਮਾਨ ਵਾਲੇ ਵੀ ਰਹਿੰਦੇ ਹੁੰਦੇ ਸੀ। ਉਹਨਾਂ ਦੇ ਵਾਲਦ ਸੀ ਮੰਗਲ ਸਿੰਘ ਤੇ ਖੜਕ ਸਿੰਘ। ਹਾਂਜੀ। ਉਹ ਵਾਲਦ ਉਹਨਾਂ ਦਾ ਮੰਗਲ ਸਿੰਘ ਤੇ ਉਹਨਾਂ ਦੇ ਦਾਦਾ ਜੀ ਜਿਹੜੇ ਖੜਕ ਸਿੰਘ। ਹਾਂਜੀ। ਤੇ ਉਹਨਾਂ ਬਾਰੇ ਅਸੀਂ ਪੁੱਛਣ ਆਏ ਸਾਂ। ਤੇ ਹੁਣ ਤੇ ਬਜ਼ੁਰਗ ਤੇ ਸਾਨੂੰ ਪਿੰਡ ਦਾ ਕੋਈ ਮਿਲਿਆ ਕੋਈ ਨਹੀਂ। ਹਾਂਜੀ। ਆਂਦੇ ਸੀ ਉਹ ਸਾਰੇ ਜਿਹੜੇ ਚੱਲ ਵਸੇ ਆ। ਹਾਂਜੀ। ਤੁਹਾਡੇ ਕੋਲ ਪੁੱਛਦੇ ਜਿੰਨੀਆਂ ਗੱਲਾਂ ਤੁਸੀਂ ਦੱਸ ਸਕੋ। ਹਾਂਜੀ। ਇੰਨਾ ਕੀ ਦੱਸਦੇ ਹੁੰਦੇ ਕਿ ਸਾਰੇ ਸਾਡੇ ਕੋਲ ਪੜ੍ਹੇ ਆ, ਪੜ੍ਹਦੇ ਰਹੇ ਸਾਡੇ ਕੋਲ। ਤੇ ਉਹ ਦਿੱਲੀ ਵੀ ਜਾਂਦੇ ਹੁੰਦੇ ਸੀ, ਇਹਨਾਂ ਨੂੰ ਉਹਨਾਂ ਘੋੜੀ ਦਿੱਤੀ ਸੀ ਉਹਨਾਂ ਨੇ। ਅੱਛਾ ਅੱਛਾ। ਤੇ ਉੱਥੇ ਵੀ ਇਹਨਾਂ ਦੇ ਪਿਛਾਂਹ ਵੀ ਜਾਂਦੇ ਹੁੰਦੇ ਸੀ। ਅੱਛਾ। ਬਾਅਦ ਔਕਾਤ ਕਰੀ ਨਾ ਉੱਧਰ ਵੀ ਲੈ ਜਾਂਦੇ ਹੁੰਦੇ ਸੀ। ਤੇ ਇਹਨਾਂ ਜਿਹੜੇ ਸਰਦਾਰ ਰਹਿੰਦੇ ਸੀ ਉਹਨਾਂ ਘੋੜੀ ਦਿੱਤੀ? ਘੋੜੀ ਦਿੱਤੀ ਸੀ ਇਹਨਾਂ ਨੂੰ ਜਾਣ ਵਾਸਤੇ, ਆਉਣ ਜਾਣ ਲਈ। ਹਾਂਜੀ। ਫਿਰ ਮਾਨ ਵਾਲਾ ਜਿਹੜਾ ਉਹ ਵੀ ਚਾਬੀਆਂ ਚੂਬੀਆਂ ਨਾ ਕੋਈ ਸੀ, ਜਦੋਂ ਖੋਲ ਕੇ ਮਕਾਨ ਦਿੱਤੇ ਨਾ, ਦੱਸਦੇ ਕਿ ਮੈਂ ਖੋਲ ਕੇ ਲੋਕਾਂ ਨੂੰ ਦਿੱਤੇ। ਅੱਛਾ। ਤੇ ਇੱਥੇ ਵੀ ਬਸ ਇੰਨਾ ਕੀ ਪਤਾ, ਇੰਨੀ ਕੀ ਦੱਸਦੇ ਹੁੰਦੇ ਸੀ। ਚਲੋ, ਮਿਹਰਬਾਨੀ, ਬਹੁਤ ਸ਼ੁਕਰੀਆ। ਅੱਛਾ, ਇਹ ਨਾ ਮੇਰੇ ਦੋਸਤ ਨੇ ਇੱਕ ਬਾਹਰ ਹੁੰਦੇ ਆ ਅਮਰੀਕਾ। ਹਾਂਜੀ। ਉਹਨਾਂ ਦੇ ਵਾਲਦ ਸੀ ਮੰਗਲ ਸਿੰਘ ਤੇ ਉਹਨਾਂ ਦੇ ਅੱਗੋਂ ਦਾਦਾ ਜੀ ਖੜਕ ਸਿੰਘ ਮਾਨ। ਇਹ ਮਾਣਾ ਦਾ ਪਿੰਡ ਹੈ ਜਿਹੜਾ ਜਿੱਥੇ ਅਸੀਂ ਬੈਠੇ ਆ, ਮਾਦਾ। ਹਾਂਜੀ। ਤੇ ਉਹਨਾਂ ਦਾ ਅਸੀਂ ਆਂਦੇ ਸੀ ਅਸੀਂ ਆਪਣਾ ਪਿੰਡ ਵੇਖਾਂਗੇ, ਕੋਈ ਗੱਲਾਂ ਬਾਤਾਂ ਪਿਛਲੇ ਬਾਬਿਆਂ ਕੋਲ ਪੁੱਛ ਕੇ ਕਿ ਕਿਸ ਤਰ੍ਹਾਂ ਦੇ ਸੀ ਉਹ। ਤੁਸੀਂ ਜਿਵੇਂ ਸੁਣਿਆ, ਕੀ ਸੁਣਿਆ? ਅਸੀਂ ਜੀ ਇੱਦਾਂ ਸੁਣਿਆ ਵੀ ਜਿਹੜੇ ਇੱਥੋਂ ਦੇ ਵਸਿੰਦੇ ਰਹਿੰਦੇ ਸਨਗੇ, ਮਾਨ ਜਿਹੜੇ ਰਹਿੰਦੇ ਸਨਗੇ। ਮਿਸਾਲ ਉਹ ਇਹ ਗੱਲ ਦੱਸਦੇ ਸੀ ਵੀ ਜਦੋਂ ਆਉਂਦਾ ਸੀ ਰਮਜ਼ਾਨ ਸ਼ਰੀਫ, ਉਹ ਆਪਣੇ ਡੇਰਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਫਿਰਦਾ ਸੀਗਾ। ਜਦੋਂ ਰੋਜ਼ੇ ਆਉਂਦੇ ਜਦੋਂ ਰੋਜ਼ੇ ਫਿਰਦਾ ਸੀਗਾ ਵੀ ਜਿਹਦੇ ਘਰ ਲਵੇਰਾ ਨਹੀਂ ਉਹ ਮੇਰੀ ਮੱਝ ਲੈ ਆਓ, ਜਿਹਦੇ ਘਰ ਦਾਣੇ ਨਹੀਂ ਉਹ ਆਪਣੇ ਦਾਣੇ ਲੈ ਆਓ, ਲਿਆ ਕੇ ਤੇ ਆਪਣੇ ਰੋਜ਼ੇ ਰੱਖੋ। ਹੈਂ, ਬੜਾ ਲੋਕਾਂ ਦੀ ਖਿਦਮਤ ਕਰਦਾ ਸੀਗਾ। ਕਿਸੇ ਨਾਲ ਨਜਾਇਜ਼ ਉਹ ਦੱਸਦੇ ਨੇ ਸੀ ਵੀ ਨਹੀਂ ਸੀ ਹੋਣ ਦਿੰਦਾ। ਜਦੋਂ ਇੱਥੋਂ ਜਾਣ ਲੱਗੇ ਨੇ ਨਾ, ਤੇ ਉਹਨਾਂ ਦੇ ਦੱਸਦੇ ਨੇ ਇੱਥੇ ਪਿੰਡ ਦੇ ਵਿੱਚ ਆਇਆ ਇੱਕ ਹਾਤਾ,
ਉੱਥੇ ਉਹਨਾਂ ਨੇ ਦੱਸਦੇ ਨੇ, ਉਹ ਦੱਸਦੇ ਹੁੰਦੇ ਨੇ ਵੀ ਉਹਨਾਂ ਨੇ ਨਾ ਸਾਰੇ ਜਿੰਨੇ ਮੁਸਲਮਾਨ ਨੇ ਇਕੱਠੇ ਕਰ ਲਏ। ਉਹ ਆਖਣ ਲੱਗੇ ਵੀ ਇਹਨਾਂ ਨੂੰ ਜਾਣ ਲੱਗਿਆ ਨਾ ਬੰਬ ਮਾਰ ਜਾਣਾ ਵਾ। ਉਹ ਜਿਹੜਾ ਸਰਦਾਰ ਸੀ ਵੱਡਾ, ਉਹ ਮਨ ਵਾਲੇ ਅਦਾਲਤ ਕਰਦਾ ਹੁੰਦਾ ਸੀ। ਉਹ ਘੋੜੇ ਦੇ ਉੱਤੇ ਜਾਂਦੇ ਨੇ, ਪਿਉਂਦਾ ਜਾਂਦਾ ਹੁੰਦਾ ਸੀਗਾ। ਉਧਰੋਂ ਉਹ ਘੋੜੇ ਤੇ ਆ ਗਿਆ, ਉਹਨੇ ਆਣ ਕੇ ਪੁੱਛਿਆ ਵੀ ਇਹ ਲੋਕ ਕਾਹਦੇ ਲਈ ਇਕੱਠੇ ਹੋਏ ਨੇ। ਵਿੱਚੋਂ ਕਿਸੇ ਨੇ ਦੱਸਿਆ ਜੀ ਆ ਤੁਹਾਡੇ ਜਿੰਨੇ ਨੇ ਨਾ ਜਵਾਨ, ਇਹਨਾਂ ਨੇ ਆਹ ਸਲਾਹ ਕੀਤੀ ਆ। ਉਹਨਾਂ ਨੇ ਦੱਸਦੇ ਨੇ ਵੀ ਲੱਖ ਲੱਖ ਗਾਲ ਕਰ, ਕੋਈ ਸਾਰੀ ਉਮਰ ਕਮਾਈ ਕਰਕੇ ਸਾਨੂੰ ਖਵਾਲਦੇ ਰਹੇ, ਸਾਡੀ ਜ਼ਮੀਨ ਵਾਹੁੰਦੇ ਰਹੇ, ਇਹ ਕੀ ਕਰਨ ਲੱਗੇ ਹੋ ਤੁਸੀਂ? ਬਿਲਕੁਲ ਉਹਨੇ ਕਿਹਾ ਲੋਕੋ ਉੱਠ ਕੇ ਜਾਓ ਆਪ ਆਪਣੇ ਘਰੇ। ਉਹਨੇ ਕਿਹਾ ਇਹਨਾਂ ਦਾ ਗੁਨਾਹ ਕੀ ਆ? ਗੁਨਾਹ ਤੇ ਹਕੂਮਤ ਦਾ ਜਿਹਨੇ ਰੱਦੋ ਬਦਲ ਕੀਤਾ ਵਾ, ਜਿਹਨੇ ਉਧਰ ਹੀ ਵੰਡ ਪਾਈ ਆ। ਇਹਨਾਂ ਲੋਕਾਂ ਨੂੰ ਤੁਸੀਂ ਕਿਉਂ ਇਹ ਗੱਲ ਕਰਦੇ? ਸਾਰੀ ਉਮਰ ਕਮਾਉਂਦੇ ਰਹੇ ਤੇ ਅਸੀਂ ਖਾਂਦੇ ਰਹੇ ਹਾਂ ਬਹਿ ਕੇ। ਉਹ ਜੀ ਮਾਲਕ ਹੈਗਾ ਸੀ ਪੂਰੀ ਪੱਤੀ ਦਾ। ਇਹ 4 ਪੱਤੀਆਂ ਸੀ ਮਾਣਾ ਦਾ ਪੂਰਾ ਜਿਹੜਾ 4 ਪੱਤੀਆਂ ਸਨ। ਪੱਤੀ ਬੁੱਧ ਸਿੰਘ, ਮੰਗਲ ਸਿੰਘ, ਹਰਪਾਲ ਸਿੰਘ, ਜੋਧ ਸਿੰਘ, ਇਹ ਚਾਰ ਨਾਰ ਸਿੰਘ, 4 ਪੱਤੀਆਂ 4 ਭਰਾਵਾਂ ਦੀਆਂ ਸੀ। ਠੀਕ ਹੈ। ਏਡੇ ਵੱਡੇ ਮਾਲਕ ਸੀ। ਦੱਸਦੇ ਨੇ ਵੀ ਚੰਗਾ ਬਹੁਤ ਸੀ। ਉਹ ਜਿਹੜਾ ਇੱਥੋਂ ਵਾਲਾ ਸਰਦਾਰ ਸੀ ਨਾ, ਬਹੁਤ ਚੰਗਾ ਸੀ। ਉਹਨੂੰ ਆਰਡਰ ਸੀ 6 ਮਹੀਨੇ ਬੰਦੇ ਨੂੰ ਸਜ਼ਾ ਦੇ ਸਕਦਾ ਸੀ। ਅੰਗਰੇਜ਼ ਅਦਾਲਤ ਲਾਉਂਦਾ ਸੀ, ਅਦਾਲਤ ਕਰਦਾ ਸੀਗਾ। ਠੀਕ ਹੈ। ਇੱਦਾਂ ਦੇ ਉਹ ਦੱਸਦੇ ਨੇ ਵੀ ਉਹ ਲੋਕ ਇੱਥੇ ਦੇ ਰਹਿਣ ਵਾਲੇ ਸੀ। ਪਾਕਿਸਤਾਨ ਆ ਗਏ 20 ਸਾਲ ਦੇ ਬਾਅਦ ਸਰਦਾਰਾਂ ਦੀ ਬੱਚੀ ਆਈ ਜਵਾਨ ਆਈ ਸੀ। ਉਹ ਵੀ ਬੱਚੀ ਇੱਥੇ ਕਾਰ ਦੇ ਵਿੱਚ ਸਰਦਾਰਾਂ ਦੀ ਬੱਚੀ ਆਈ। ਤੁਸੀਂ ਯਕੀਨ ਕਰਨਾ ਕਿ ਅਸੀਂ ਹੋਮ ਆ ਕੇ 47 ਤੋਂ ਬਾਅਦ ਦੱਸਿਓ। ਹਾਂਜੀ, ਬਾਅਦ ਕੋਈ 20 ਸਾਲ ਬਾਅਦ, 47 ਤੋਂ 20 ਸਾਲ ਬਾਅਦ ਬੱਚੀ ਸਰਦਾਰਾਂ ਦੀ ਆਈ। ਉਹ ਪਿੰਡ ਵਿਖਣ ਵਿੱਚ ਆਈ। ਉਹਦਾ ਘਰ ਕੈਨੇਡਾ ਹੀ ਰਹਿੰਦਾ ਸੀਗਾ। ਉਹ ਕੱਲੀ ਬੱਚੀ ਆਈ। ਉਹ ਇਹ ਯਕੀਨ ਕਰਨਾ ਵੀ ਤੁਸੀਂ ਕਹੋਗੇ ਝੂਠ ਬੋਲ ਰਿਹਾ ਬਾਬਾ। ਜਿਹੜਾ ਸਾਡੇ ਲੋਕ ਜਾਂ ਬੱਚੀਆਂ ਇਹ ਉਸ ਬੀਬੀ ਨੂੰ ਇਸ ਤਰ੍ਹਾਂ ਚੁੱਕੀ ਫਿਰਨ, ਕੋ ਆ ਕੇ ਸਾਡੇ ਘਰ ਆ, ਕੋਈ ਆ ਕੇ ਸਾਡੇ ਘਰ ਆ, ਕੋਈ ਆ ਕੇ ਸਾਡੇ ਘਰ ਆ। ਉਹਨੇ ਜਿਹੜੇ ਐਡੀ ਕੁ ਮਹਿਮਾਨ ਨਵਾਜ਼ੀ ਬੀਬੀ ਕੀਤੀ ਹੋਈ। ਕੋਠੀਆਂ ਉਹਨਾਂ ਦੀਆਂ ਬੜੀਆਂ ਫਿਰ ਉਹਨੇ ਆਣ ਕੇ ਉਸ ਬੀਬੀ ਨੇ ਜਿਹੜੇ ਸੀ ਨਾ ਪਹਿਲੇ ਰਹਿਣ ਵਾਲੇ ਸੀ ਲੋਕ, ਉਹਨੇ ਲੋਕਾਂ ਨੂੰ ਆਏ ਉਹਨੂੰ ਪੈਸੇ ਦਿੱਤੇ। ਫਿਰ ਬਾਅਦ 'ਚੋਂ ਬੀਬੀ ਆਈ, ਉਹਦੇ ਘਰਾਂ ਨਾਲ ਆਇਆ ਕੈਨੇਡਾ 'ਚ। ਫਿਰ ਵੀ ਇਸ ਤਰ੍ਹਾਂ ਹੀ ਵੇਖਦਾ ਵੀ ਤੂੰ ਆ ਕੇ ਮੈਂ ਰੋਟੀ ਪਕਾਵਾਂ, ਮੈਂ ਆਖਿਆ ਮੈਂ ਰੋਟੀ ਪਕਾਵਾਂ। ਜਿਹੜੇ ਐਡੀ ਉਹਦੇ ਆਉਣੇ ਦੀ ਖੁਸ਼ੀ ਲੋਕਾਂ ਨੇ ਕੀਤੀ। ਚਾਹ ਕੀਤਾ, ਚਾਹ ਬਹੁਤ ਕੀਤਾ। ਪਿੰਡ ਦੀ ਧੀ ਸੀ, ਪਿੰਡ ਦੀ ਧੀ ਆ। ਧੀ ਇਸ ਤਰ੍ਹਾਂ ਮੈਂ ਕਿਹਾ ਜੀ ਕਿਸੇ ਉਹੜੇ ਭਾਈ ਕੇ ਮੈਂ ਵੇਖਿਆ ਕਿ ਇੰਨਾ ਪਿਆਰ ਉਸ ਬੀਬੀ ਨਾਲ। ਤੇ ਬੀਬੀ ਬੜੀ ਖੁਸ਼ ਗਈ ਤੋਂ ਕਿ ਵੇਖੋ ਮੇਰੇ ਨਾਲ ਇੰਨਾ ਪਿਆਰ ਤੁਸੀਂ ਲੋਕ ਕਰ ਰਹੇ। ਵੀ ਉਹ ਦੌਰ ਦੇ ਵਿੱਚ ਲੋਕਾਂ 'ਚ ਪਿਆਰ ਸੀ, ਪਿਆਰ ਬੜਾ ਸੀ, ਪਿਆਰ ਬੜਾ ਸੀ, ਉਸ ਬੜਾ ਪਿਆਰ ਸੀ। ਅਸੀਂ ਹੁਣ ਪਹੁੰਚ ਗਏ ਹਾਂ ਕਿਲ੍ਹਾ ਸ਼ਬਦੇਵ ਸਿੰਘ। ਕਿਲ੍ਹਾ ਸ਼ਬਦੇਵ ਸਿੰਘ ਵੀ ਮਾਨ ਫੈਮਿਲੀ ਦੀ ਜਾਗੀਰ ਦਾ ਹਿੱਸਾ ਹੈ। ਇੱਕ ਮੇਰੇ ਹੋਰ ਬੜੇ ਅੱਛੇ ਦੋਸਤ ਰਵੀ ਸ਼ੇਰ ਮਾਨ, ਇਹ ਉਹਨਾਂ ਦੇ 4 ਫਾਦਰਸ ਦਾ ਜਿਹੜਾ ਪਿਛੋਕੜ ਆ ਇਸ ਜਗ੍ਹਾ ਦੇ ਨਾਲ ਜੁੜਿਆ ਹੋਇਆ ਹੈ। ਰਵੀ ਸ਼ੇਰ ਸਿੰਘ ਮਾਨ ਹੁਣਾਂ ਦੇ ਵਾਲਦ ਸਰਦਾਰ ਅਕਵਾਕ ਸਿੰਘ ਤੇ ਉਹਨਾਂ ਦੇ ਅੱਗੋਂ ਵਾਲਦ ਸਰਦਾਰ ਸ਼ਬਦੇਵ ਸਿੰਘ, ਜਿਹੜੇ ਉਹਨਾਂ ਦੇ ਨਾਂ ਤੋਂ ਹੀ ਇਹ ਪਿੰਡ ਜਿਹੜਾ ਵਾ ਉਹ ਕਾਇਮ ਉਦਾਇਮ ਆ। ਤੇ ਆਪਾਂ ਵੇਖਦੇ ਹਾਂ ਪਿੰਡ ਵੀ ਨਾਲ ਰਵੀ ਸ਼ੇਰ ਮਾਨ ਦੀਆਂ ਗੱਲਾਂ ਬਾਤਾਂ ਸੁਣਾਂਗੇ। ਸਾਰੇ ਦੋਸਤਾਂ ਅੱਗੇ ਰਿਕੁਐਸਟ ਆ, ਅਪੀਲ ਆ ਕਿ ਸਾਡਾ ਚੈਨਲ ਆ ਪੰਜਾਬੀ ਲਹਿਰ, ਫੇਸਬੁੱਕ ਤੇ YouTube ਤੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤੇ ਹੁਣ ਇਜਾਜ਼ਤ ਚਾਹੁੰਦਾ, ਅਗਲੀ ਵੀਡੀਓ ਤੱਕ ਮਿਲਦੇ ਹਾਂ। ਫਿਰ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਵੀ ਸ਼ੇਰ ਮਾਨ, ਮੇਰੇ ਫਾਦਰ ਦਾ ਨਾਮ
ਸਰਦਾਰ ਪੁਰਸ਼ੋਤਮ ਸਿੰਘ ਮਾਨ, ਉਹਨਾਂ ਦੇ ਫਾਦਰ ਦਾ ਨਾਮ ਸਰਦਾਰ ਇਕਬਾਲ ਸਿੰਘ ਮਾਨ। ਸਾਡਾ ਪਿਛਲਾ ਪਿੰਡ ਮਾਨਾਵਾਲਾ ਖਾਸ। ਸਾਡਾ ਮੇਰਾ ਬਰਥ ਤੇ ਇੰਡੀਆ ਦਾ ਹੈ, ਪਰ ਮੇਰੇ ਵਾਲਦ ਸਾਹਿਬ ਤੇ ਹੋਰ ਸਾਰੇ ਪਰਿਵਾਰ ਦਾ ਜਨਮ ਭੂਮੀ ਮਾਨਾਵਾਲਾ, ਜਿਸ ਦਾ ਨਾਂ ਅਸੀਂ ਸੁਣ ਕੇ ਵੱਡੇ ਹੋਏ, ਜਵਾਨ ਹੋਏ। ਸਾਰਾ ਦਿਨ ਬਜ਼ੁਰਗਾਂ ਕੋਲੋਂ ਆਪਣੇ ਪਿੰਡ ਦਾ ਨਾਮ, ਪਿੰਡ ਦੀਆਂ ਤਾਰੀਫਾਂ, ਉਹ ਅੱਛੇ ਦਿਨਾਂ ਦੀ ਯਾਦ ਉਹਨਾਂ ਨੂੰ ਬਹੁਤ ਤੰਗ ਕਰਦੀ ਸੀ, ਸਤਾਉਂਦੀ ਸੀ। ਸੋ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਸਭ ਦੇ ਨਾਲ ਰੂਬਰੂ ਹੋਣ ਦਾ ਜੀ। ਥੈਂਕ ਯੂ ਟੂ ਨਸੀਰ ਸਾਹਿਬ, ਨਸੀਰ ਢਿੱਲੋਂ ਸਾਹਿਬ, ਛੋਟੇ ਵੀਰ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੁਹਾਡੇ ਸਦਕਾ ਅੱਜ ਮੈਨੂੰ ਦੋ ਚਾਰ ਲਾਈਨਾਂ ਕਹਿਣ ਦਾ ਮੌਕਾ ਮਿਲ ਰਿਹਾ। ਸੋ ਸਾਨੂੰ ਵੀ ਬਹੁਤ ਹੀ ਲਗਾਅ ਹੈ ਆਪਣੇ ਪਿੰਡ ਨਾਲ। ਬੇਸ਼ੱਕ ਅਸੀਂ ਹਾਲੇ ਤੱਕ ਦੇਖਿਆ ਨਹੀਂ, ਬੜੀ ਤਮੰਨਾ ਕਰੀ ਆਈਏ ਤੇ ਆਪਣੇ ਬਜ਼ੁਰਗਾਂ ਦੀ ਪਹਿਲੇ ਘਰ ਨੂੰ, ਅਸਲੀ ਘਰ ਨੂੰ ਸਜਦਾ ਕਰੀਏ। ਅਸੀਂ ਇੱਥੇ ਕਾਫੀ ਮਾਨ ਪਰਿਵਾਰ ਰਹਿੰਦੇ ਸਾਂ ਇਸ ਪਿੰਡ ਵਿੱਚ। ਸੋ ਸਾਡੀਆਂ ਵੀ ਘਰ ਹਵੇਲੀਆਂ ਉੱਥੇ ਹੀ ਨੇ। ਜਿੱਥੋਂ ਤੱਕ ਮੈਨੂੰ ਯਾਦ ਹੈ, ਉਹ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਬਾਜ਼ਾਰ ਵੱਲ ਨੂੰ ਜਾਂਦਿਆਂ ਸ਼ਾਇਦ ਖੱਬੇ ਹੱਥ ਮੁੜ ਕੇ ਇੱਕ ਬਹੁਤ ਵੱਡੀ ਡਿਊੜੀ ਆਉਂਦੀ ਹੈ, ਉਹਦੇ ਵਿੱਚੋਂ ਲੰਘੋ ਤੇ ਇੱਕ ਵੱਡਾ ਵਿਹੜਾ ਹੈ, ਵਿੱਚ ਖੂਹੀ ਹੈ, ਫਿਰ 4-5 ਡਿਊੜੀਆਂ ਵਿੱਚ ਖੁੱਲ੍ਹਦੀਆਂ ਨੇ। ਸੋ ਉੱਥੇ ਕਰਕੇ ਸਾਡੇ ਬਜ਼ੁਰਗਾਂ ਦਾ ਘਰ ਸੀ। ਬਾਕੀ ਹੋਰ ਵੀ ਅਸੀਂ ਲਹਿੰਦੀ ਪੱਤੀ ਨੂੰ ਬਿਲੋਂਗ ਕਰਦੇ ਹਾਂ। ਹੋਰ ਵੀ ਬਹੁਤ ਸਾਡੇ ਬਜ਼ੁਰਗਾਂ ਦੇ ਉੱਥੇ ਹਵੇਲੀਆਂ ਸੀ, ਘਰ ਸੀ, ਜਿਨ੍ਹਾਂ ਬਾਰੇ ਮੈਂ ਸੁਣਿਆ ਹੋਇਆ ਹੈ। ਕਾਸ਼ ਕੇ ਰਿਕਾਰਡਿੰਗ ਅੱਜ ਤੋਂ 5 ਸਾਲ ਪਹਿਲਾਂ ਹੁੰਦੀ ਤਾਂ ਫਿਰ ਮੇਰੇ ਵਾਲਿਦ ਜ਼ਿੰਦਾ ਸੀ, ਉਹ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਜਾਂ ਹੋਰ ਸਮਝਾ ਸਕਦੇ। ਸੋ ਜੀ ਵਨਸ ਅਗੇਨ ਮੇਰੇ ਵੱਲੋਂ ਆਪ ਸਾਰਿਆਂ ਨੂੰ ਅਸਲਾਮ ਅਲੈਕਮ। ਤੇ ਤੁਸੀਂ ਸਾਡੇ ਬਜ਼ੁਰਗਾਂ ਦੇ ਪਿੰਡ 'ਚ ਰਹਿੰਦੇ ਹੋ। ਸਰਦਾਰ ਜਿਹੜਾ ਕਿਲ੍ਹਾ ਸ਼ਿਵਦੇਵ ਸਿੰਘ, ਉਹ ਮੇਰੇ ਪੜਦਾਦਾ ਜੀ ਦਾ ਪਿੰਡ, ਕਿਲ੍ਹਾ ਇਕਬਾਲ ਸਿੰਘ ਮੇਰੇ ਦਾਦਾ ਜੀ ਦਾ ਪਿੰਡ, ਤੇ ਮਾਨਾਵਾਲਾ ਜਿਹੜਾ ਸੀ ਉਹ ਸਾਡੇ ਸਾਰੇ ਮਾਨ ਸਰਦਾਰਾਂ ਦਾ ਪਿੰਡ ਸੀ। ਤੇ ਐਨੀਵੇ ਜੀ ਬੜੀਆਂ ਅੱਛੀਆਂ ਮਿੱਠੀਆਂ ਯਾਦਾਂ ਆਪਣੇ ਬਜ਼ੁਰਗਾਂ ਥਰੂ ਇਸ ਪਿੰਡ ਦੀਆਂ ਸੁਣੀਆਂ ਹੋਈਆਂ ਨੇ। ਸੋ ਰੱਬ ਕਰੇ ਜ਼ਰੂਰ ਕਦੀ ਮੌਕਾ ਮਿਲਿਆ ਤੇ ਆਵਾਂਗੇ। ਅਗੇਨ ਨਸੀਰ ਭਾਈ ਜਾਨ ਦਾ ਤੇ ਸਾਰੀ ਟੀਮ ਦਾ ਮੇਰੇ ਤਹਿ ਦਿਲ ਤੋਂ, ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ। ਰੱਬ ਰੱਖਾ।